ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪੰਜਾਬੀ ਰੇਡੀਓ USA ਦੀ ਟੀਮ ਅਤੇ ਮੇਰੇ ਰਾਜਕਰਮਵੀਰ ਸਿੰਘ ਵੱਲੋਂ ਆਪ ਜੀ ਨੂੰ ਬਹੁਤ ਪਿਆਰ ਸਤਿਕਾਰ ਸਹਿਤ ਦੋਨੋਂ ਹੱਥ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀਆਂ ਨੂੰ ਆਖਦੇ ਹਾਂ। ਸੋ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਅੱਜ 22 ਦਸੰਬਰ ਦਿਨ ਵੀਰਵਾਰ ਸਾਡੇ ਨਾਲ ਅੱਜ ਦੇ ਸ਼ਾਮ ਦੇ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਜੁੜ ਚੁੱਕੇ ਨੇ ਬਲਤੇਜ ਪੰਨੂ ਜੀ ਪਟਿਆਲਾ ਸਟੂਡੀਓਜ਼ ਤੋਂ। ਬਲਤੇਜ ਪੰਨੂ ਜੀ ਨਿੱਘੀ ਜੀ ਆਇਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ, ਬਹੁਤ ਮਿਹਰਬਾਨੀ ਜੀ। ਸਾਡੇ ਅੱਜ ਦੇ ਪ੍ਰੋਗਰਾਮ ਖਬਰ ਤੇ ਨਜ਼ਰ ਉਸ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੀ ਤੁਸੀਂ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਤੁਸੀਂ ਇਹਨਾਂ ਨੂੰ ਕਾਲ ਕਰ ਸਕਦੇ ਹੋ ਨੰਬਰ 408 272 2500 ਦੇ ਉੱਤੇ। ਇਸ ਦੇ ਨਾਲ ਗੁਰਦੀਪ ਸਿੰਘ ਵਿਰਦੀ ਗਲੋਵਿਸ, ਇਸ਼ਾਨਜੀਤ ਸਿੰਘ ਕਲੋਟੀ ਯੂਬਾ ਸਿਟੀ, ਸਤਨਾਮ ਸਿੰਘ ਸ਼ੇਰਗਿੱਲ ਸੈਲਮਾ, ਜਸਵੀਰ ਸਿੰਘ ਜੋਸ਼ਨ ਮਾਊਂਟੇਨ ਹਾਊਸ, ਤਲਵਿੰਦਰ ਸਿੰਘ ਗਿੱਲ, ਪ੍ਰੀਤਮ ਸਿੰਘ ਗਿੱਲ ਬੇਕਰਸਫੀਲਡ, ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਸੰਪਰਕ ਕਰ ਸਕਦੇ ਹੋ ਨੰਬਰ 408 722 7698 ਦੇ ਉੱਤੇ, 4087227698 ਦੇ ਉੱਤੇ। ਗੱਲਬਾਤ ਦਾ ਸਿਲਸਿਲਾ ਬਲਤੇਜ ਪੰਨੂ ਜੀ ਆਪਾਂ ਸ਼ੁਰੂ ਕਰਦੇ ਹਾਂ। ਜਿਹੜੀਆਂ ਲਗਾਤਾਰ ਕਿਸਾਨ ਖੁਦਕੁਸ਼ੀਆਂ ਜਾਰੀ ਆ, ਇੱਕ ਪੂਰੇ ਪਰਿਵਾਰ ਸਮੇਤ ਕਿਸਾਨ ਨੇ ਖੁਦਕੁਸ਼ੀ ਕੀਤੀ, ਇੱਕ 2 ਪਿੰਡਾਂ ਦੇ ਸਰਪੰਚ ਨੇ ਵੀ ਖੁਦਕੁਸ਼ੀ ਕਰ ਲਈ। ਇਹ ਦੇਖੋ, ਜਿਹੜੀਆਂ ਸਮੂਹਕ ਖੁਦਕੁਸ਼ੀਆਂ ਨੇ ਜਦੋਂ ਕਿਸੇ ਰਾਜ ਦੇ ਵਿੱਚ ਹੋ ਰਹੀਆਂ ਹੋਣ, ਕਿਸੇ ਮੁਲਕ ਦੇ ਵਿੱਚ ਹੋ ਰਹੀਆਂ ਹੋਣ, ਤਾਂ ਉੱਥੋਂ ਦਾ ਦਰਦ ਜਿਹੜਾ ਜੀ ਉਹ ਬਿਆਨ ਕਰ ਦਿੰਦੀਆਂ ਨੇ। ਇਸ ਏਰੀਏ ਦੇ ਵਿੱਚ ਅੱਜ ਤੋਂ ਕੁਝ ਮਹੀਨੇ ਪਹਿਲਾਂ ਤੁਹਾਨੂੰ ਯਾਦ ਹੋਣਾ, ਇੱਕ ਕਿਸਾਨ ਜਿਹੜਾ ਸੀਗਾ ਕੋਈ 7-8 ਕਿਲੋਮੀਟਰ ਦੂਰ ਉਹਦਾ ਪਿੰਡ ਪੈਂਦਾ ਸੀ ਨਹਿਰ ਤੋਂ, ਉਹ ਤੁਰ ਕੇ ਆਇਆ ਸੀਗਾ ਆਪਣੀਆਂ ਧੀਆਂ ਦੇ ਨਾਲ। ਜਵਾਨ ਧੀਆਂ ਨੂੰ ਉਹਨੇ ਜਿਹੜਾ ਜੀ ਨਹਿਰ ਦੇ ਵਿੱਚ ਸੁੱਟ ਦਿੱਤਾ ਸੀਗਾ ਤੇ ਆਪ ਵੀ ਜਿਹੜਾ ਜੀ ਉਹ ਖੁਦਕੁਸ਼ੀ ਕਰ ਗਿਆ ਸੀਗਾ। ਇਸੇ ਤਰ੍ਹਾਂ ਦੀ ਘਟਨਾ ਜਿਹੜੀ ਹੈ ਜੀ ਮਚਾਕੀ ਮੱਲ ਦੇ ਕੋਲੋਂ ਲੰਘਦੀ ਨਹਿਰ ਜਿਹੜੀ ਆ ਉੱਥੇ ਇਹ ਵਾਪਰੀ ਆ। 2 ਨਾਬਾਲਗ ਧੀਆਂ ਤੇ ਇੱਕ ਪੁੱਤ ਸਣੇ ਉਹਨੇ ਜਿਹੜਾ ਜੀ ਉਹ ਛਾਲ ਮਾਰ ਦਿੱਤੀ। ਇੰਨੀ ਜਿਹੜੀ ਹੈ ਜੀ ਇਹ ਦੁਖਦਾਈ ਘਟਨਾ ਜੀ ਉਹ ਮਨਾਉਂਦਾ ਰਿਹਾ ਬੱਚਿਆਂ ਨੂੰ ਵੀ ਸ਼ਹਿਰੋਂ ਜਾ ਕੇ ਨਾ ਉਹਨਾਂ ਨੂੰ ਕੋਈ ਚੀਜ਼ ਜਿਹੜੀ ਖਵਾ ਕੇ ਲਿਆਊਗਾ ਉਹ। ਬੁੱਧਵਾਰ ਨੂੰ ਵੀ ਪਹਿਲਾਂ ਉਹਨੇ ਕੋਸ਼ਿਸ਼ ਕੀਤੀ, ਪਰ ਉਦੋਂ ਬੱਚੇ ਜਿਹੜੇ ਸੀ ਜਿੱਦ ਕਰਕੇ ਸਕੂਲ ਚਲੇ ਗਏ ਤੇ ਇਸ ਵਾਰੀ ਜਿਹੜੀ ਸੀ ਨਾ ਉਹਦੀ ਇਹ ਕੋਸ਼ਿਸ਼ ਸਫਲ ਹੋ ਗਈ। ਮੋਟਰਸਾਈਕਲ ਤੇ ਬਿਠਾ ਕੇ ਆਪਣੇ ਬੱਚਿਆਂ ਨੂੰ, ਆਪਣੀਆਂ ਧੀਆਂ ਹਰਮਨਵੀਰ ਕੌਰ 10 ਸਾਲਾਂ ਦੀ, ਜਸ਼ਨਦੀਪ ਕੌਰ 8 ਸਾਲਾਂ ਦੀ ਤੇ ਪੁੱਤ ਜਗਸੀਰ ਸਿੰਘ 7 ਸਾਲਾਂ ਦਾ, ਇਹਨਾਂ ਨੂੰ ਨਾਲ ਲੈ ਗਿਆ। ਸਾਰੇ ਬੱਚਿਆਂ ਨੂੰ ਪਹਿਲਾਂ ਇੱਕ ਇੱਕ ਕਰਕੇ ਉਹਨੇ ਨਹਿਰ 'ਚ ਸੁੱਟਿਆ। ਉਸ ਤੋਂ ਬਾਅਦ ਜਿਹੜਾ ਜੀ ਉਹ ਆਪ ਵੀ ਉਹਨੇ ਛਾਲ ਮਾਰ ਦਿੱਤੀ ਨਹਿਰ ਦੇ ਵਿੱਚ। ਕਿਸੇ ਦੀ ਡੈੱਡ ਬੋਡੀ ਅਜੇ ਤੱਕ ਜਿਹੜੀ ਆ ਜੀ ਉਹ ਲੱਭੀ ਨਹੀਂ। ਜਗਜੀਤ ਸਿੰਘ 42 ਸਾਲਾਂ ਦਾ ਸੀਗਾ, ਆਪ 8 ਲੱਖ ਰੁਪਏ ਦਾ ਉਹਦੇ ਸਿਰ ਦੇ ਉੱਤੇ ਕਰਜ਼ਾ ਸੀਗਾ। ਕਰਜ਼ੇ ਕਰਕੇ ਘਰ ਵਾਲੀ ਜਿਹੜੀ ਜੀ ਉਹ 4 ਸਾਲ ਪਹਿਲਾਂ ਛੱਡ ਗਈ ਸੀ। ਇੱਕ ਬੁੱਢੀ ਮਾਂ ਜਿਹੜੀ ਆ ਉਹ ਇਸ ਘਰ ਦੇ ਵਿੱਚ ਰਹਿ ਗਈ ਆ, ਬਾਕੀ ਸਾਰੇ ਜੀ ਜਿਹੜੇ ਆ ਜੀ ਉਹ ਤੁਰ ਗਏ ਆ। ਫਲੌਰ ਦੇ ਨੇੜੇ ਪੈਂਦਾ ਪਿੰਡ ਜੀ ਬੁਜਾੜ, ਇੱਥੋਂ ਦਾ ਕਿਸਾਨ ਜਿਹੜਾ ਸੀਗਾ ਉਹਨੇ ਵੀ ਕਰਜ਼ੇ ਦੀ ਵਜ੍ਹਾ ਕਰਕੇ ਜਿਹੜੀ ਆ ਜੀ ਉਹ ਖੁਦਕੁਸ਼ੀ ਕਰ ਲਈ ਆ। ਇਹ ਜਿਹੜਾ ਜੀ ਕਿਸਾਨ ਜਤਿੰਦਰ ਸਿੰਘ ਸੀਗਾ, ਉਹ ਪਿੰਡ ਬੁਜਾੜ ਤੇ ਪਿੰਡ ਝੰਗੀਆਂ ਮਹਾ ਸਿੰਘ ਦੀ ਸਾਂਝੀ ਪੰਚਾਇਤ ਦਾ ਸਰਪੰਚ ਸੀਗਾ ਜੀ, 2 ਪਿੰਡਾਂ ਦਾ। ਜਿਹੜਾ ਇਹਦਾ ਮੁੰਡਾ ਸੀਗਾ ਜੀ, ਉਹਨੇ ਦੱਸਿਆ ਕਿ ਉਹਦਾ ਪਿਓ ਮਾਨਸਿਕ ਪਰੇਸ਼ਾਨੀ ਦੇ ਵਿੱਚ ਰਹਿੰਦਾ ਸੀਗਾ ਕਿਉਂਕਿ ਉਹਦੇ ਸਿਰ ਦੇ ਉੱਤੇ 13 ਲੱਖ ਰੁਪਏ ਦਾ ਕਰਜ਼ਾ ਸੀਗਾ ਜੀ। ਇੱਥੇ ਜਿਹੜੀ ਇਸ਼ਤਿਹਾਰਬਾਜ਼ੀ ਆ, ਕਿਉਂਕਿ ਚੋਣ ਜ਼ਾਬਤਾ ਲੱਗਣ ਵਾਲਾ, ਹੁਣ ਇਸ਼ਤਿਹਾਰਾਂ ਦੇ ਵਿੱਚੋਂ ਖਬਰਾਂ ਲੱਭਣੀਆਂ ਔਖੀਆਂ ਨੇ ਜੀ। ਸਾਰੇ ਇਸ਼ਤਿਹਾਰ ਜਿਹੜੇ ਨੇ ਉਹ ਸਰਕਾਰਾਂ ਦੇ ਨੇ ਕਿ ਸੂਬਾ ਤਾਂ ਐਸਾ ਬਣਿਆ ਪਿਆ ਕਿ ਜਾਤ ਚਫੇਰੇ ਤਰੱਕੀ ਦੀਂਦੀ ਆ, ਪਰ ਇਹ ਤਰੱਕੀ ਕਿਹੋ ਜਿਹੀ ਆ ਜਿਹੜੀ ਖੁਰਦਬੀਨ ਦੇ ਨਾਲ ਲੱਭਣੀ ਪੈ ਰਹੀ ਆ, ਜਿੱਥੇ ਸਮੂਹਕ ਖੁਦਕੁਸ਼ੀਆਂ ਹੋ ਰਹੀਆਂ ਨੇ। ਰੋਜ਼ ਦੀਆਂ ਖਬਰਾਂ ਦੇ ਵਿੱਚ ਜਿਹੜਾ ਜੀ ਇਹ ਸਾਂਝੀ ਕਰਨੀ ਪੈਂਦੀ ਆ ਕਿ ਕਿਸੇ ਜਗ੍ਹਾ ਦੇ ਉੱਤੇ ਪੈਟਰੋਲ ਛਿੜਕ ਕੇ ਅੱਗ ਲਾ ਲਿਆ ਤੇ ਕਿਸੇ ਜਗ੍ਹਾ ਦੇ ਉੱਤੇ ਬੱਚਿਆਂ ਨੂੰ ਧੱਕਾ ਦੇ ਕੇ ਤੁਸੀਂ ਮਾਨਸਿਕ ਸਥਿਤੀ ਉਸ ਬੰਦੇ ਦੀ ਪੜ੍ਹ ਸਕਦੇ ਹੋ ਜੀ। ਜਿਹੜਾ ਜਗਜੀਤ ਸਿੰਘ ਸੀਗਾ, ਕਿਵੇਂ ਉਹ ਬੱਚਿਆਂ ਨੂੰ ਲੈ ਕੇ ਆਇਆ, ਕਿਵੇਂ ਉਹਨੇ ਆਪਣੇ ਬੱਚੇ ਜਿਹੜੇ ਆ ਜੀ ਇੱਕ ਇੱਕ ਕਰਕੇ ਨਹਿਰ 'ਚ ਸੁੱਟੇ ਹੋਣਗੇ ਤੇ ਆਪ ਵੀ ਜਿਹੜਾ ਜੀ ਉਹ ਨਹਿਰ ਦੇ ਵਿੱਚ ਛਾਲ ਮਾਰ ਗਿਆ ਹੋਊਗਾ। ਤੋ ਇਹ ਹਾਲਾਤ ਜਿਹੜੇ ਜੀ ਉਹ ਪੰਜਾਬ ਦੇ ਬਣੇ ਹੋਏ ਨੇ, ਪਰ ਹਾਕਮ ਜਿਹੜੇ ਨੇ ਜੀ ਉਹ ਕਹਿੰਦੇ ਸਭ ਅੱਛਾ ਜੀ। ਜੀ ਬਿਲਕੁਲ। ਅਗਲੀ ਆਪਾਂ ਗੱਲ ਕਰੀਏ, ਪ੍ਰਧਾਨ ਮੰਤਰੀ ਦਾ ਜਿਹੜਾ ਆਫਿਸ ਆ ਉਸ ਨੂੰ ਜਿਹੜਾ ਵੀ ਕੋਈ ਨੋਟਾਂ ਦੇ ਸੰਬੰਧੀ ਕੋਈ ਸਵਾਲ ਪੁੱਛਿਆ ਜਾਂਦਾ ਜਾਂ ਜਾਣਕਾਰੀ ਮੰਗੀ ਜਾਂਦੀ ਆ, ਉਸ ਤੋਂ ਇਨਕਾਰੀ ਨੇ। ਬਿਲਕੁਲ ਜੀ। ਐਕਚੁਅਲੀ ਜਿਹੜਾ ਰਾਈਟ ਟੂ ਇਨਫੋਰਮੇਸ਼ਨ ਐਕਟ ਹੈ, ਇਹਦੇ ਤਹਿਤ ਜਾਣਕਾਰੀ ਦੇਣ ਤੋਂ
ਨਾ ਜਿਹੜੀ ਹੈ ਜੀ ਉਹ ਕਰ ਰਿਹਾ ਪ੍ਰਧਾਨ ਮੰਤਰੀ ਦਫ਼ਤਰ। ਰਾਈਟ ਟੂ ਇਨਫੋਰਮੇਸ਼ਨ ਐਕਟ ਦੇ ਤਹਿਤ ਜਿਹੜੇ ਹੈ ਜੀ ਇਹ ਪੁੱਛਿਆ ਗਿਆ ਸੀਗਾ ਕਿ ਨੋਟਬੰਦੀ ਕਰਨ ਦੇ ਫੈਸਲੇ ਦੀ ਪ੍ਰਕਿਰਿਆ ਕਦੋਂ ਸ਼ੁਰੂ ਕੀਤੀ ਗਈ ਸੀ, ਇਹਦੀ ਸ਼ੁਰੂਆਤ ਕਿਹੜੇ ਦਫ਼ਤਰ ਜਾਂ ਬ੍ਰਾਂਚ ਤੋਂ ਹੋਈ ਸੀ, ਅਖੀਰਲਾ ਫੈਸਲਾ ਕਦੋਂ ਲਿਆ ਗਿਆ ਸੀਗਾ। ਪ੍ਰਧਾਨ ਮੰਤਰੀ ਦਫ਼ਤਰ ਤੋਂ ਨੋਟਬੰਦੀ ਸੰਬੰਧੀ ਭਾਰਤੀ ਰਿਜ਼ਰਵ ਬੈਂਕ ਤੇ ਹੋਰ ਵਿਭਾਗਾਂ ਨੂੰ ਭੇਜੇ ਗਏ ਜਿਹੜੀਆਂ RTI ਸੀ ਜੀ ਉਹਦੇ ਤਹਿਤ ਇਹ ਮੰਗ ਕੀਤੀ ਗਈ ਸੀ। ਇਹ ਵੀ ਪੁੱਛਿਆ ਗਿਆ ਸੀਗਾ ਕਿ ਕੀ ਇਸ ਮੁੱਦੇ ਦੇ ਉੱਤੇ ਕਾਨੂੰਨੀ ਤੇ ਵਿੱਤੀ ਮਾਹਰਾਂ ਤੋਂ ਕੋਈ ਸਲਾਹ ਮੰਗੀ ਗਈ ਸੀਗੀ। ਪ੍ਰਧਾਨ ਮੰਤਰੀ ਦਫ਼ਤਰ ਜਿਹੜਾ ਜੀ ਉਹ ਲੋਕ ਸੂਚਨਾ ਅਧਿਕਾਰੀ ਤੇ ਅਧੀਨ ਸਕੱਤਰ ਜਿਹੜਾ ਜੀ ਉਹਦੇ ਤਹਿਤ ਆਉਂਦਾ, ਉਹਨੇ ਨਾ ਕਰ ਦਿੱਤੀ ਹੈ ਜੀ ਕਿਸੇ ਵੀ ਕਿਸਮ ਦੀ ਜਾਣਕਾਰੀ ਦੇਣ ਤੋਂ। ਜਿਹੜੀ ਚਿੱਠੀ ਆ ਉਹਦੇ ਵਿੱਚ ਇਹ ਲਿਖਿਆ ਗਿਆ ਜੀ ਕਿ ਰਾਜਾਂ ਦੇ ਵਿੱਤੀ ਹਿੱਤਾਂ ਨੂੰ ਨਕਾਰਾਤਮਕ ਤਰੀਕੇ ਦੇ ਨਾਲ ਪ੍ਰਭਾਵਿਤ ਕਰ ਸਕਦਾ ਹੈ ਤੇ ਇਹਨੂੰ RTI ਐਕਟ ਦੀ ਧਾਰਾ 8 ਜਿਹੜਾ 1A ਹੈ ਇਹਦੇ ਪ੍ਰਗਟਾਵੇ ਤੋਂ ਬਾਹਰ ਰੱਖਿਆ ਗਿਆ ਜੀ। RTI ਐਕਟ ਦੀ ਜਿਹੜੀ ਧਾਰਾ ਐਕਚੁਅਲੀ ਹੈਗੀ ਆ ਉਹ ਸੂਚਨਾ ਦੇ ਜਿਹੜਾ ਜੀ ਦੇਣ ਜਾਂ ਨਾ ਦੇਣ ਤੇ ਉਹਨੂੰ ਛੋਟ ਦਿੰਦੀ ਹੈ, ਜਿਹਦੇ ਨਾਲ ਮੁਲਕ ਦੇ ਜਿਹੜੀ ਅਖੰਡਤਾ ਹੈ ਉਹ ਕਿਸੇ ਤਰੀਕੇ ਦੇ ਨਾਲ ਪ੍ਰਭਾਵਿਤ ਜਿਹੜੀ ਹੈ ਜੀ ਉਹ ਹੁੰਦੀ ਹੋਵੇ। ਜਿਹੜੇ ਇੱਥੇ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਕੀਲ ਨੇ ਜੀ ਮਿਸਟਰ ਅਰੋੜਾ, ਉਹਨਾਂ ਦਾ ਇਹ ਕਹਿਣਾ ਹੈ ਕਿ RTI ਐਕਟ 2005 ਦੇ ਸੈਕਸ਼ਨ 8 ਦੇ ਵਿੱਚ ਜਿਹੜਾ ਜੀ ਸਪਸ਼ਟ ਲਿਖਿਆ ਹੈ ਕਿ ਮੰਤਰੀ ਮੰਡਲ ਦੇ ਫੈਸਲੇ ਲੈਣ ਤੇ ਮਸਲੇ ਦੇ ਜਿਹੜਾ ਜੀ ਸੰਪੂਰਨ ਖਤਮ ਹੋਣ ਤੋਂ ਬਾਅਦ ਉਹ ਜਿਹੜੇ ਮਸੌਦੇ ਨੇ ਉਹ ਜਨਤਕ ਕੀਤੇ ਜਾਣ, ਜਿਨ੍ਹਾਂ ਦੇ ਆਧਾਰ ਦੇ ਉੱਤੇ ਇਹ ਫੈਸਲੇ ਜਿਹੜੇ ਲਏ ਗਏ ਸੀਗੇ। ਉਹ ਇਹ ਕਹਿੰਦੇ ਆ ਕਿ ਨੋਟਬੰਦੀ ਦੀ ਜਦੋਂ ਪਾਲਿਸੀ ਬਣ ਚੁੱਕੀ ਆ, ਲਾਗੂ ਹੋ ਚੁੱਕੀ ਆ, ਫਿਰ ਜਿਹੜਾ ਜੀ ਇਹਨੂੰ ਲੁਕਾਉਣਾ ਨਹੀਂ ਚਾਹੀਦਾ। ਪਰ ਪ੍ਰਧਾਨ ਮੰਤਰੀ ਦਫ਼ਤਰ ਜਿਹੜਾ ਜੀ ਉਹ ਇਨਕਾਰੀ ਆ ਇਹ ਜਾਣਕਾਰੀ ਦੇਣ ਤੋਂ। ਜੀ ਅਗਲੀ ਆਪਾਂ ਗੱਲ ਕਰੀਏ ਪੰਨੂ ਜੀ ਵੀ ਸਰਬੱਤ ਖਾਲਸਾ ਦੇ ਜਿਹੜੇ ਜਥੇਦਾਰ ਆ ਉਹ ਮਿਲਣਗੇ ਜਿਹੜੇ SGPC ਵਾਲਿਆਂ ਨੂੰ, ਅਕਾਲ ਤਖ਼ਤ ਸਾਹਿਬ ਦੇ ਜਥੇਦਾਰਾਂ ਨੂੰ? ਬਿਲਕੁਲ ਜੀ, ਐਕਚੁਅਲੀ ਇਉਂ ਹੈ ਕਿ ਜਿਹੜੀ ਪਿਛਲੇ ਦਿਨਾਂ ਤੋਂ ਗੱਲ ਜਿਹੜੀ ਉਹ ਚੱਲਦੀ ਰਹੀ ਆ ਕਿ ਇਹ ਜਥੇਦਾਰ ਜਿਹੜੇ ਨੇ ਉਹਨਾਂ ਨੂੰ ਸੱਦਾ ਪੱਤਰ ਤਾਂ ਬੇਸ਼ੱਕ ਆਫੀਸ਼ੀਅਲੀ ਨਹੀਂ ਦਿੱਤਾ, ਪਰ ਕਿਰਪਾਲ ਸਿੰਘ ਬੰਡੂਗਰ ਹੋਰੀ ਜਦੋਂ ਤੋਂ ਪ੍ਰਧਾਨ ਬਣੇ ਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ, ਉਹ ਇਹ ਗੱਲ ਕਹਿੰਦੇ ਰਹੇ ਆ ਕਿ ਉਹ ਸਰਬੱਤ ਖਾਲਸਾ ਵੱਲੋਂ ਥਾਪੇ ਗਏ ਜਥੇਦਾਰਾਂ ਦੇ ਨਾਲ ਮੀਟਿੰਗ ਕਰਨਗੇ ਤਾਂ ਕਿ ਪੰਥਕ ਏਕਤਾ ਜਿਹੜੀ ਹੈ ਜੀ ਉਹ ਹੋ ਸਕੇ। ਹੁਣ ਜਿਹੜੇ ਜੀ ਇਹ ਜਿਹੜੇ ਜਥੇਦਾਰ ਨੇ, ਮੁਤਵਾਦੀ ਜਥੇਦਾਰ ਨੇ ਜਿਹੜੇ ਥਾਪੇ ਗਏ ਸੀ ਸਰਬੱਤ ਖਾਲਸਾ ਦੇ ਵਿੱਚ, ਉਹਨਾਂ ਦੇ ਵੱਲੋਂ ਵੀ ਹਾਮੀ ਜਿਹੜੀ ਆ ਉਹ ਭਰੀ ਗਈ ਆ। ਪਿਛਲੇ ਤਕਰੀਬਨ ਨਵੰਬਰ ਤੋਂ ਤੁਸੀਂ ਇਹ ਕਹਿ ਲਓ ਜੀ ਕਿ ਜਿਹੜੇ ਦੀਵਾਲੀ ਤੋਂ ਜਦੋਂ ਸਰਬੱਤ ਖਾਲਸਾ ਨਹੀਂ ਸੀ ਹੋਣ ਦਿੱਤਾ ਗਿਆ, ਬਾਅਦ ਵਾਲਾ ਫੜ ਲਏ, ਛੱਡ ਲਏ, ਅੰਦਰ ਲੈ ਗਏ, ਛੱਡ ਦਿੱਤੇ, ਇਹ ਸਾਰਾ ਕੁਝ ਜਿਹੜਾ ਜੀ ਉਹ ਚੱਲਦਾ ਰਿਹਾ। ਉਹ ਜਿਹੜੇ ਜਥੇਦਾਰ ਨੇ ਬਲਜੀਤ ਸਿੰਘ ਦਾਦੂਵਾਲ ਹੋਰੀ ਜਾਂ ਧਿਆਨ ਸਿੰਘ ਮੰਡ ਹੋਰੀ, ਹੁਣ ਉਹ ਕਹਿੰਦੇ ਆ ਕਿ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਦੇ ਨਾਲ ਗੱਲਬਾਤ ਕਰਨ ਦੇ ਵਾਸਤੇ ਤਿਆਰ ਨੇ। ਉਹ ਵੇਖਣਗੇ ਕਿ ਕਿਰਪਾਲ ਸਿੰਘ ਬੰਡੂਗਰ ਹੋਰੀ ਜਿਹੜੇ ਆ ਜੀ ਉਹ ਗੱਲਬਾਤ ਕਿਹੜੇ ਇਸ਼ੂ ਦੇ ਉੱਤੇ ਜਿਹੜਾ ਜੀ ਉਹ ਕਰਨਾ ਚਾਹੁੰਦੇ ਨੇ। ਜਿਹੜੇ ਜਥੇਦਾਰ ਨੇ ਇਹਨਾਂ ਨੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੇ ਡਿਪਟੀ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਹੋਰਾਂ ਨੂੰ ਛੇਕਿਆ ਹੋਇਆ, ਔਰ ਜਿਹੜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ ਜੀ ਉਹ ਸਭ ਨੂੰ ਪਤਾ ਜੀ ਕਿ ਇਸੇ ਹੀ ਅਕਾਲੀ ਦਲ ਦੇ ਜਿਹੜੇ ਜੀ ਪ੍ਰਭਾਵ ਦੇ ਥੱਲੇ ਹੈ, ਬਲਕਿ ਉਹਨਾਂ ਦਾ ਜਿਹੜਾ ਜੀ ਪੂਰੇ ਰੂਪ ਦੇ ਵਿੱਚ ਕਬਜ਼ਾ ਹੈ। ਤੇ ਜਿਹੜੇ ਕਿਰਪਾਲ ਸਿੰਘ ਬੰਡੂਗਰ ਹੋਰੀ ਨੇ ਉਹ ਉਸੇ ਜਿਹੜੀ ਹੈ ਜੀ ਅਕਾਲੀ ਦਲ ਉਹਦੇ ਵੱਲੋਂ ਹੀ ਤਾਂ ਥਾਪੇ ਹੋਏ ਨੇ। ਉਹ ਕਿਹੋ ਜੀ ਜਿਹੜੀ ਹੈ ਜੀ ਉਹ ਗੱਲਬਾਤ ਲੈ ਕੇ ਸਾਹਮਣੇ ਆਉਂਦੇ ਨੇ, ਕੀ ਇਹਦੇ ਵਿੱਚੋਂ ਜਿਹੜਾ ਜੀ ਉਹ ਨਿਕਲਦਾ। ਪਰ ਕਿਤੇ ਨਾ ਕਿਤੇ ਜਿਹੜੀਆਂ ਕਨਸੋਆਂ ਨੇ ਉਹ ਇਸ ਤਰੀਕੇ ਦੀਆਂ ਨੇ ਕਿ ਪੰਥਕ ਜਿਹੜੀ ਵੋਟ ਹੈ ਉਹ ਖਰਾਬ ਨਾ ਹੋਵੇ, ਇਸ ਕਰਕੇ ਇਹ ਗੱਲਬਾਤ ਦੀ ਜਿਹੜੀ ਹੈ ਜੀ ਗੱਲ ਚਲਾਈ ਗਈ ਆ। ਇਹਦੇ ਵਿੱਚੋਂ ਕੀ ਨਿਕਲਦਾ ਆ, ਕਿੰਨਾ ਕੁ ਲੋਕ ਜਿਹੜਾ ਜੀ ਉਹ ਹੁੰਗਾਰਾ ਦਿੰਦੇ ਨੇ, ਕਿਉਂਕਿ ਜਿਹੜਾ ਪਿਛਲਾ ਸਰਬੱਤ ਖਾਲਸਾ ਹੋਇਆ ਸੀ ਉਹਦੇ ਨਾਲੋਂ ਜਿਵੇਂ ਤੋੜ ਵਿਛੋੜਾ ਸਾਰੀਆਂ ਸਿੱਖ ਜਥੇਬੰਦੀਆਂ ਨੇ ਕਰ ਲਿਆ ਸੀਗਾ ਤੇ ਇੱਕੋ ਪਾਰਟੀ ਦਾ ਤਕਰੀਬਨ ਜਿਹੜਾ ਜੀ ਉਹ ਹੋ ਕੇ ਰਹਿ ਗਿਆ। ਤੁਸੀਂ ਇਹ ਕਹਿ ਸਕਦੇ ਹੋ ਕਿ ਇਹ ਕਿਸਮ ਦੇ ਨਾਲ ਉਸ ਜਿਹੜਾ ਜੀ ਅਕਾਲੀ ਦਲ ਦੇ ਨਾਲ ਹੀ ਜਿਹੜੀ ਹੈ ਜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਬੈਠਕ ਹੋਊਗੀ। ਜੀ ਅਗਲੀ ਆਪਾਂ ਗੱਲ ਕਰੀਏ ਵੀ ਬਾਦਲਾਂ ਵੱਲੋਂ ਜਿਹੜਾ ਟਿਕਟਾਂ ਦਾ ਉਹ ਵੀ ਕਾਫੀ ਕਹਿ ਲਓ ਵੀ ਸਸਪੈਂਸ ਹੀ ਬਣਿਆ ਹੋਇਆ, ਅਜੇ ਕਾਫੀ ਪਛੜ ਕੇ ਚੱਲ ਰਿਹਾ ਉਹਨਾਂ ਦੀਆਂ ਲਿਸਟਾਂ ਦਾ ਕੰਮ, ਤੇ ਕਈ ਤਰੀਕੇ ਦੇ ਸਵਾਲ ਇਹ ਖੜੇ ਕਰ ਰਹੀਆਂ ਨੇ। ਦੇਖੋ ਜੀ, ਹੁਣ ਤੱਕ ਜਿਹੜੀਆਂ ਜਦੋਂ ਇਲੈਕਸ਼ਨਾਂ ਹੁੰਦੀਆਂ ਨੇ ਜਿਹੜੇ ਬਾਦਲ ਪਰਿਵਾਰ ਹੈ ਉਹਨਾਂ ਦੀਆਂ ਟਿਕਟਾਂ ਪਹਿਲੀ ਵਾਰੀ ਦੇ ਵਿੱਚ ਹੀ ਜਿਹੜੀਆਂ ਦੀ ਉਹ ਆ ਜਾਂਦੀਆਂ ਨੇ, ਪਰ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੇ ਸੁਖਬੀਰ ਸਿੰਘ ਬਾਦਲ ਹੋਰਾਂ ਦੀਆਂ ਟਿਕਟਾਂ ਜਿਹੜੀਆਂ ਜੀ ਜਿਵੇਂ ਪਛੜ ਕੇ ਉਹ ਚੱਲ ਰਹੀਆਂ ਨੇ, ਇਹ ਕਈ ਕਿਸਮ ਦੇ ਸਵਾਲ ਜਿਹੜੇ ਆ ਉਹ ਖੜੇ ਕਰ ਰਹੀਆਂ ਨੇ।
ਜਿਹੜੇ ਜਲਾਲਾਬਾਦ ਤੋਂ ਚੋਣ ਸੁਖਬੀਰ ਸਿੰਘ ਬਾਦਲ ਹੋਰੀ ਲੜਨਗੇ ਜਾਂ ਨਹੀਂ ਲੜਨਗੇ, ਇਹਦੇ ਉੱਤੇ ਅਜੇ ਕਈ ਕਿਸਮ ਦੀਆਂ ਅਟਕਲਾਂ ਜਿਹੜੀਆਂ ਦੀ ਉਹ ਚੱਲੀ ਜਾ ਰਹੀਆਂ ਨੇ। ਅਟਕਲਾਂ ਇਹ ਵੀ ਚੱਲੀ ਜਾ ਰਹੀਆਂ ਨੇ ਕਿ ਸੁਖਬੀਰ ਸਿੰਘ ਬਾਦਲ ਹੋਰੀ 2 ਜਗ੍ਹਾ ਤੋਂ ਚੋਣ ਜਿਹੜੀ ਆ ਉਹ ਲੜਨਗੇ। ਇਹ ਵੀ ਕਿਹਾ ਜਾ ਰਿਹਾ ਹੈ ਕਿ ਸੰਭਾਵੀ ਰੂਪ ਦੇ ਵਿੱਚ ਸੁਖਬੀਰ ਸਿੰਘ ਬਾਦਲ ਹੋਰੀ ਹਲਕਾ ਲੰਬੀ ਤੋਂ ਆ ਸਕਦੇ ਨੇ ਤੇ ਵੱਡੇ ਪ੍ਰਕਾਸ਼ ਸਿੰਘ ਬਾਦਲ ਹੋਰੀ ਹਲਕਾ ਗਿੱਦੜਬਾਹਾ ਜਿਹੜਾ ਜੀ ਉਹ ਸ਼ਿਫਟ ਕਰ ਸਕਦੇ ਨੇ ਆਪਣੇ ਆਪ ਨੂੰ। ਕੁਝ ਕਨਸੂਆਂ ਇਹ ਵੀ ਚੱਲੀ ਜਾਂਦੀਆਂ ਨੇ ਕਿ ਜਿਹੜਾ ਜੀ ਇੱਕ ਜਿਹੜੇ ਬਾਦਲ ਨੇ ਉਹਨਾਂ ਨੂੰ ਚੋਣ ਨਹੀਂ ਲੜਾਈ ਜਾਊਗੀ, ਸ਼ਾਇਦ ਉਹ ਸੁਖਬੀਰ ਸਿੰਘ ਬਾਦਲ ਹੋਰੀ ਹੋ ਸਕਦੇ ਨੇ। ਉਹ ਇਹ ਕਹਿਣਗੇ ਕਿ ਪੰਜਾਬ ਭਰ ਦੇ ਵਿੱਚ ਉਹਨਾਂ ਨੇ ਪ੍ਰਚਾਰ ਕਰਨਾ, ਇਸ ਕਰਕੇ ਉਹਨਾਂ ਨੇ ਚੋਣ ਜਿਹੜੀ ਹੈ ਜੀ ਉਹ ਨਹੀਂ ਲੜਨੀ। ਇਹਦੇ ਨਾਲ ਜਿਹੜੇ ਜੀ ਉਹ ਸਵਾਲੀਆ ਚਿੰਨ੍ਹ ਤਾਂ ਵੱਡੇ ਜਿਹੜੇ ਉਹ ਲੱਗ ਰਹੇ ਨੇ, ਖਾਸ ਤੌਰ ਦੇ ਉੱਤੇ ਜਦੋਂ ਤੋਂ ਜਲਾਲਾਬਾਦ ਤੋਂ ਭਗਵੰਤ ਮਾਨ ਹੋਰਾਂ ਨੂੰ ਐਲਾਨਿਆ ਆਮ ਆਦਮੀ ਪਾਰਟੀ ਨੇ ਤੇ ਜਿਹੜਾ ਜੀ ਇੱਥੇ ਮਜੀਠੇ ਤੋਂ ਐਲਾਨਿਆ ਹਿੰਮਤ ਸਿੰਘ ਸ਼ੇਰਗਿੱਲ ਹੋਰਾਂ ਨੂੰ, ਉਦੋਂ ਬਾਅਦ ਕਾਂਗਰਸ ਪਾਰਟੀ ਜਿਹੜੀ ਹੈ ਜੀ ਉਹ ਵੀ ਕੁੜਿੱਕੀ ਦੇ ਵਿੱਚ ਹੈ। ਉਹ ਵੀ ਹੁਣ ਇਸ ਗੱਲ ਦੇ ਉੱਤੇ ਵਿਚਾਰ ਕਰ ਰਹੀ ਆ ਕਿ ਵੱਡੇ ਜਿਹੜੇ ਆਗੂ ਨੇ ਉਹਨਾਂ ਨੂੰ ਘੇਰਨ ਦੇ ਯਤਨਾਂ ਦੇ ਵਿੱਚ ਉਹ ਵੀ ਕੁਝ ਵੱਡੇ ਨਾਵਾਂ ਨੂੰ ਜਿਹੜਾ ਜੀ ਉਹ ਸਾਹਮਣੇ ਲਿਆਉਣਾ ਚਾਹੁੰਦੀ ਆ, ਜਿਹਦੇ ਵਿੱਚ ਲੰਬੀ ਤੋਂ ਉਹ ਜਿਹੜਾ ਜੀ ਉਮੀਦਵਾਰ ਤਕੜਾ ਖੜਾ ਕਰਨ ਦੇ ਰੌਂ ਦੇ ਵਿੱਚ ਹੈ, ਤਾਂ ਕਿ ਜਿਹੜਾ ਪ੍ਰਚਾਰ ਆਮ ਆਦਮੀ ਪਾਰਟੀ ਦੇ ਵੱਲੋਂ ਕੀਤਾ ਜਾਂਦਾ ਹੈ ਕਿ ਅਕਾਲੀ ਦਲ ਤੇ ਕਾਂਗਰਸ ਜਿਹੜੇ ਉਹ ਰਲ ਕੇ ਚੋਣਾਂ ਲੜ ਰਹੇ ਨੇ, ਉਹਦੀ ਕਾਟ ਜਿਹੜੀ ਹੈ ਜੀ ਉਹ ਲੱਭੀ ਜਾ ਸਕੇ। ਇਹ ਕਿਹਾ ਜਾ ਰਿਹਾ ਜੀ ਕਿ ਜਿਹੜਾ ਅਕਾਲੀ ਦਲ ਹੈ ਉਹਦੇ ਵੱਲੋਂ ਅਜੇ ਤੱਕ ਜਿਹੜਾ ਜੀ ਲੰਬੀ, ਜਲਾਲਾਬਾਦ, ਬਰਨਾਲਾ, ਧੂਰੀ, ਮੁਹਾਲੀ, ਖਰੜ, ਪਟਿਆਲਾ ਸ਼ਹਿਰ, ਬਠਿੰਡਾ ਜਿਹੜਾ ਜੀ ਦਿਹਾਤੀ, ਇਹਨਾਂ ਸਣੇ 12 ਵਿਧਾਨ ਸਭਾ ਹਲਕਿਆਂ ਤੋਂ ਅਜੇ ਤੱਕ ਉਮੀਦਵਾਰ ਜਿਹੜੇ ਜੀ ਉਹ ਨਹੀਂ ਐਲਾਨੇ ਗਏ। ਪਰ ਜਲਾਲਾਬਾਦ ਤੇ ਲੰਬੀ ਵਾਲੇ ਜਿਹੜੇ ਹਲਕੇ ਨੇ ਇਹਨਾਂ ਤੋਂ ਐਲਾਨ ਨਾ ਹੋਣਾ ਸਿੱਧਾ ਨੁਕਸਾਨ ਜਿਹੜਾ ਜੀ ਉਹ ਅਕਾਲੀ ਦਲ ਨੂੰ ਡੇ ਬਾਈ ਡੇ ਜਿਹੜਾ ਜੀ ਉਹ ਹੋ ਰਿਹਾ। ਲੋਕਾਂ ਦੇ ਵਿੱਚ ਇਸ ਗੱਲ ਦੀ ਵੱਡੀ ਜਿਹੜੀ ਹੈ ਜੀ ਉਹ ਚਰਚਾ ਹੈ ਕਿ ਘਬਰਾਹਟ ਜਿਹੜੀ ਆ ਉਹ ਅਕਾਲੀ ਦਲ ਦੇ ਵਿੱਚ ਇਸ ਵੇਲੇ ਪੂਰੀ ਹੈ। ਹਾਂ, ਦਮਗਜੇ ਜਿਹੜੇ ਨੇ ਉਹ ਬਾਹਰੋਂ ਜ਼ਰੂਰ ਮਾਰੇ ਜਾ ਰਹੇ ਨੇ। ਜੀ ਅਤੇ ਆਪਾਂ ਗੱਲ ਕੀਤੀ ਬਾਦਲਾਂ ਦੀ, ਕਾਂਗਰਸ ਦੀ ਵੀ ਗੱਲ ਕਰ ਲਈਏ, ਉਹਨਾਂ ਦੀ ਵੀ ਅਗਲੀ ਸੂਚੀ ਦੀ ਖਾਸੀ ਉਡੀਕ ਆ ਜੀ। ਜਿਹੜੀ ਇਹ ਸੂਚੀ ਹੈ ਜੀ ਅਜੇ ਤੱਕ ਆਈ ਨਹੀਂ, ਤਕਰੀਬਨ ਹੁਣ ਤਾਂ ਮਹੀਨਾ ਹੋ ਗਿਆ ਜੀ ਜਦੋਂ ਤੋਂ ਜਿਹੜੇ ਕੈਪਟਨ ਅਮਰਿੰਦਰ ਸਿੰਘ ਹੋਰੀ ਨੇ ਉਹ ਕੁਝ ਕੁ ਦਿਨ ਇੱਥੇ ਪੰਜਾਬ ਆਏ ਸੀਗੇ। ਬਹੁਤਾ ਟਾਈਮ ਉਹ ਦਿੱਲੀ ਜਿਹੜਾ ਜੀ ਉਹ ਬੈਠੇ ਹੋਏ ਨੇ। ਗੱਲ ਜਿਹੜੀ ਆ ਉਹ ਕਿਸੇ ਤਣ ਪੱਤਣ ਕੁਝ ਸੀਟਾਂ ਦੇ ਉੱਤੋਂ ਜਿਹੜੀ ਆ ਉਹ ਲੱਗ ਨਹੀਂ ਰਹੀ। ਜਿਹੜੇ ਇੱਥੋਂ ਸਿਬੀਆ ਨੇ ਜੀ ਬਰਨਾਲੇ ਤੋਂ, ਉਹ ਵੀ ਜਿਹੜਾ ਜੀ ਕਾਂਗਰਸ ਨੂੰ ਛੱਡ ਕੇ ਅੱਜ ਅਕਾਲੀ ਦਲ ਦੇ ਵਿੱਚ ਜਾਣ ਦੇ ਜਿਹੜੇ ਆ ਉਹ ਚਰਚੇ ਚੱਲ ਰਹੇ ਨੇ। ਔਰ ਇਹ ਕਿਹਾ ਜਾ ਰਿਹਾ ਜੀ ਕਿ ਕਿਸੇ ਤਰੀਕੇ ਦੇ ਨਾਲ ਬਗਾਵਤ ਨੂੰ ਠੱਲਿਆ ਜਾਵੇ, ਇਹਦੇ ਵਾਸਤੇ ਜਿਹੜੀਆਂ ਜੀ ਬਹੁਤੀਆਂ ਕੋਸ਼ਿਸ਼ਾਂ ਹੋ ਰਹੀਆਂ ਨੇ। ਅੜੀ ਜਿਹੜੀ ਆ ਸੀਟਾਂ ਦੇ ਉੱਤੇ ਉਹ ਉਸੇ ਤਰੀਕੇ ਦੇ ਨਾਲ ਜਿਹੜੀ ਆ ਉਹ ਜਾਰੀ ਹੈ। ਇਹ ਕਿਹਾ ਜਾ ਰਿਹਾ ਜੀ ਕਿ ਗਿੱਦੜਬਾਹਾ ਤੋਂ ਜਿਹੜੇ ਰਾਜਾ ਵੜਿੰਗ ਹੋਰਾਂ ਨੂੰ ਇੱਥੋਂ ਉਮੀਦਵਾਰ ਬਣਾਇਆ ਜਾ ਸਕਦਾ ਜੀ। ਜਿਹੜਾ ਲੰਬੀ ਹਲਕੇ ਤੋਂ ਮੁਕਤਸਰ ਤੋਂ ਮੌਜੂਦਾ ਵਿਧਾਇਕ ਕਰਨ ਬਰਾੜ, ਭੁੱਚੋ ਮੰਡੀ ਤੋਂ ਪ੍ਰੀਤਮ ਕੋਟ ਭਾਈ, ਮਲੋਟ ਤੋਂ ਅਜੈਬ ਸਿੰਘ ਭੱਟੀ ਨੂੰ ਟਿਕਟ ਜਿਹੜੀ ਹੈ ਜੀ ਉਹ ਮਿਲਣ ਦੀ ਸੰਭਾਵਨਾ ਹੈ। ਆਦਮਪੁਰ ਤੋਂ ਸਾਬਕਾ ਮੰਤਰੀ ਮਹਿੰਦਰ ਸਿੰਘ ਕੇਪੀ ਜਿਹੜੇ ਨੇ ਉਹ ਚੋਣ ਮੈਦਾਨ ਦੇ ਵਿੱਚ ਹੋ ਸਕਦੇ ਨੇ। ਭਦੌੜ ਤੋਂ ਜਿਹੜੇ ਮੌਜੂਦਾ ਵਿਧਾਇਕ ਨੇ ਮੁਹੰਮਦ ਸਦੀਕ ਹੋਰਾਂ ਨੂੰ ਤਬਦੀਲ ਕੀਤਾ ਜਾ ਰਿਹਾ, ਉਹਨਾਂ ਨੂੰ ਜੈਤੋ ਭੇਜਣ ਦੀ ਤਿਆਰੀ ਹੈ। ਦਸੂਹੇ ਤੋਂ ਬੱਬੂ ਘੁੰਮਣ ਨੂੰ ਟਿਕਟ ਜਿਹੜੀ ਹੈ ਜੀ ਉਹ ਮਿਲਣ ਦੇ ਚਾਂਸਸ ਦੱਸਦੇ ਨੇ। ਜਿਹੜੀ ਕਾਂਗਰਸ ਪਾਰਟੀ ਦੀ ਕੇਂਦਰੀ ਚੋਣ ਕਮੇਟੀ ਆ ਉਹਨੇ ਬੇਸ਼ੱਕ ਅਜੇ ਤੱਕ ਕਿਸੇ ਵਿਧਾਇਕ ਦੀ ਟਿਕਟ ਨਹੀਂ ਕੱਟੀ, ਪਰ ਬੰਗੇ ਤੋਂ ਤਰਲੋਚਨ ਸੂੰਢ ਦੀ ਥਾਂ ਦੇ ਉੱਤੇ ਸਤਨਾਮ ਕੈਂਥ ਤੇ ਜੈਤੋ ਤੋਂ ਜੋਗਿੰਦਰ ਸਿੰਘ ਪੰਜਗਰਾਈ ਦੀ ਟਿਕਟ ਕੱਟਣ ਦੀ ਜਿਹੜੀ ਹੈ ਜੀ ਉਹ ਤਿਆਰੀ ਦੱਸੀ ਜਾ ਰਹੀ ਹੈ। ਇਹਨਾਂ ਨੂੰ ਹੋਰ ਹਲਕਿਆਂ ਦੇ ਵਿੱਚ ਐਡਜਸਟ ਕੀਤਾ ਜਾ ਸਕਦਾ ਹੈ। ਸਰਵਨ ਸਿੰਘ ਫਲੌਰ ਹੋਰਾਂ ਨੂੰ ਜੇ ਫਲੌਰ ਵਿਧਾਨ ਸਭਾ ਹਲਕੇ ਤੋਂ ਟਿਕਟ ਜਿਹੜੀ ਹੈ ਜੀ ਉਹ ਮਿਲ ਰਹੀ ਹੈ ਤੇ ਇਸ ਹਾਲਾਤ ਦੇ ਵਿੱਚ ਕਾਂਗਰਸ ਲਈ ਮੁਸ਼ਕਲ ਇਹ ਖੜੀ ਹੋ ਰਹੀ ਹੈ ਕਿ ਚੌਧਰੀ ਸੰਤੋਖ ਸਿੰਘ ਹੋਰਾਂ ਦੇ ਮੁੰਡੇ ਵਿਕਰਮ ਚੌਧਰੀ ਨੂੰ ਕਰਤਾਰਪੁਰ ਤੋਂ ਟਿਕਟ ਦਿੱਤੀ ਜਾਵੇ ਜਾਂ ਕਿਸੇ ਹੋਰ ਜਗ੍ਹਾ ਐਡਜਸਟ ਕੀਤਾ ਜਾਵੇ। ਕਰਤਾਰਪੁਰ ਤੋਂ ਚੌਧਰੀ ਜਗਜੀਤ ਸਿੰਘ ਹੋਰਾਂ ਦਾ ਮੁੰਡਾ ਸੁਰਿੰਦਰ ਵੀ ਜਿਹੜਾ ਜੀ ਉਹ ਦਾਅਵੇਦਾਰ ਦੱਸੀਦਾ। ਇਹ ਦੋਏ ਭਰਾ ਜਿਹੜੇ ਨੇ ਉਹ ਇਸ ਸੀਟ ਦੇ ਉੱਤੇ ਆਪੋ ਆਪਣਾ ਦਾਅਵਾ ਜਿਹੜਾ ਜੀ ਉਹ ਜਿਤਾ ਰਹੇ ਨੇ। ਅਕਾਲੀ ਦਲ ਨੂੰ ਛੱਡ ਕੇ ਆਈ ਰਾਜਵਿੰਦਰ ਕੌਰ ਭਾਗੀ ਨੂੰ ਨਿਹਾਲ ਸਿੰਘ ਵਾਲੇ ਤੋਂ ਟਿਕਟ ਦੇਣ ਦੀ ਜਿਹੜੀ ਹੈ ਜੀ ਉਹ ਤਿਆਰੀ ਹੈ, ਪਰ ਦੂਜੇ ਪਾਸੇ ਜਿਹੜੇ ਕਾਂਗਰਸੀ ਨੇ ਉਹ ਵਿਰੋਧ ਕਰੀ ਜਾਂਦੇ ਨੇ। ਜਿਹੜਾ ਜਲੰਧਰ ਛਾਉਣੀ ਹੈ ਜੀ ਉੱਥੋਂ ਵੀ ਮੁਸੀਬਤ ਜਿਹੜੀ ਆ ਉਹ ਕਾਂਗਰਸ ਦੇ ਵਾਸਤੇ ਬਣੀ ਹੋਈ ਆ ਕਿ ਉੱਥੋਂ ਪ੍ਰਗਟ ਸਿੰਘ ਉਹਨਾਂ ਨੂੰ ਟਿਕਟ ਜਿਹੜੀ ਆ ਜੀ ਜੇ ਦਿੱਤੀ ਜਾਂਦੀ ਹੈ ਤਾਂ ਜਗਬੀਰ ਬਰਾੜ ਹੋਰੀ ਬਾਗੀ ਹੁੰਦੇ ਨੇ। ਜੇ ਪ੍ਰਗਟ ਸਿੰਘ ਹੋਰਾਂ ਨੂੰ ਨਕੋਦਰ ਭੇਜਿਆ ਜਾਂਦਾ ਤਾਂ ਉਹ ਕਹਿੰਦੇ ਆ ਕਿ ਮੇਰਾ ਆਧਾਰ ਜਿਹੜਾ ਜੀ ਜਲੰਧਰ ਛਾਉਣੀ ਦੇ ਵਿੱਚ ਆ, ਉੱਥੇ ਨਵੇਂ ਥਾਂ ਦੇ ਉੱਤੇ ਜਾ ਕੇ ਜਿਹੜਾ ਜੀ ਉਹ ਕੰਮ ਕਰਨਾ ਪਊਗਾ। ਇਹ ਜਿਹੜੀਆਂ ਸਾਰੀਆਂ ਅਟਕਲਾਂ ਨੇ ਉਹਦੇ ਵਿੱਚ ਅਜੇ ਵੀ ਜਿਹੜੀ ਸੂਚੀ ਆ ਇਹ ਅਟਕੀ ਹੋਈ ਆ, ਲਟਕੀ ਹੋਈ ਆ, ਔਰ ਕਿੱਦਣ ਆਉਂਦੀ ਆ ਅਜੇ ਕੁਝ ਨਹੀਂ ਪਤਾ। ਇਹ ਕਿਹਾ ਜਾ ਰਿਹਾ ਜੀ ਕਿ ਚੋਣ ਜ਼ਾਬਤੇ ਤੋਂ ਬਾਅਦ
ਇਹ ਸੂਚੀ ਜਿਹੜੀ ਆ ਉਹ ਆ ਸਕਦੀ ਹੈ। ਤੇ ਫਿਰ ਅਗਲਾ ਸਵਾਲ ਇਹ ਹੋਊਗਾ ਜੀ ਕਿ ਚੋਣ ਜ਼ਾਬਤਾ ਕਦੋਂ? ਇਹਦੇ ਵਾਸਤੇ ਹੁਣ ਸੰਭਾਵੀ ਰੂਪ ਦੇ ਵਿੱਚ ਇਹ ਕਿਹਾ ਜਾ ਰਿਹਾ ਜੀ ਕਿ 24 ਜਾਂ 25 ਤਰੀਕ ਨੂੰ ਜਿਹੜਾ ਜੀ ਚੋਣ ਜ਼ਾਬਤਾ ਲੱਗ ਸਕਦਾ, ਕੱਲ ਨੂੰ ਜਾਂ ਫਿਰ ਪਰਸੋਂ ਨੂੰ। ਜੀ ਜੀ। ਅਗਲੀ ਆਪਾਂ ਗੱਲ ਕਹੀਏ ਵੀ ਘੁਬਾਇਆ ਹੋਣਾ ਨੂੰ ਰੋਕਣ ਵਾਸਤੇ ਕਿਹਾ ਜਾਵੇ ਵੀ ਡੇਰਿਆਂ ਦੇ ਵੀ ਉਹਨਾਂ ਨੂੰ ਫੋਨ ਕਰਵਾਏ ਗਏ ਨੇ। ਬਿਲਕੁਲ ਜੀ, ਐਕਚੁਅਲੀ ਇਹ ਕਿਹਾ ਜਾ ਰਿਹਾ ਜੀ ਕਿ ਜਦੋਂ ਨਾ ਹੀ ਜਿਹੜੀ ਗੱਲ ਬਣਦੀ ਦਿਸੀ ਤਾਂ ਜਿਹੜੀਆਂ ਦੀ ਕਈ ਕੁਛ ਕਰਾਉਣ ਦੀ ਕੋਸ਼ਿਸ਼ ਕੀਤੀ ਗਈ। ਵਿਜੀਲੈਂਸ ਵਾਲੀ ਰੇਡ ਦੀਆਂ ਗੱਲਾਂ ਆਪਾਂ ਸਾਂਝੀਆਂ ਕਰਦੇ ਰਹੇ ਹਾਂ ਕਿ ਕਿਵੇਂ ਉਹਨਾਂ ਦੇ ਕਾਲਜ ਦੇ ਉੱਤੇ ਵਿਜੀਲੈਂਸ ਦੀ ਰੇਡ ਪਵਾਈ ਗਈ। ਜਿਹੜਾ ਸ਼ੈਲਰ ਘੁਟਾਲਾ ਸੀਗਾ ਉਹਨੂੰ ਵੀ ਕੱਢਣ ਦੇ ਯਤਨ ਜਿਹੜੇ ਜੀ ਉਹ ਕੀਤੇ ਗਏ। ਡੇਰੇ ਤੋਂ ਵੀ ਫੋਨ ਜਿਹੜਾ ਜੀ ਉਹ ਕਰਵਾਇਆ ਗਿਆ ਸ਼ੇਰ ਸਿੰਘ ਘੁਬਾਇਆ ਹੋਰਾਂ ਨੂੰ ਕਿ ਸੁਲ੍ਹਾ ਸਫਾਈ ਜਿਹੜੀ ਹੈ ਜੀ ਉਹ ਕਰ ਲੈਣ। ਪਰ ਇਹ ਕਿਹਾ ਜਾ ਰਿਹਾ ਜੀ ਕਿ ਘੁਬਾਇਆ ਪਰਿਵਾਰ ਦੇ ਪਾਰਟੀ ਤੋਂ ਜਿਹੜਾ ਜੀ ਮੋਹ ਭੰਗ ਹੋਣ ਦਾ ਜਿਹੜਾ ਪ੍ਰਮੁੱਖ ਕਾਰਨ ਜਿਹੜਾ ਉਹ ਇਹ ਕਿਹਾ ਜਾ ਰਿਹਾ ਕਿ ਇੱਥੇ ਜਿਹੜੇ ਡਿਪਟੀ ਮੁੱਖ ਮੰਤਰੀ ਨੇ ਉਹਨਾਂ ਦੇ ਵੱਲੋਂ ਸਤਿੰਦਰਜੀਤ ਸਿੰਘ ਮੰਟਾ ਜਿਹਨੂੰ ਲਾਇਆ ਗਿਆ ਸੀਗਾ ਇਸ ਹਲਕੇ ਦੇ ਵਿੱਚ ਇੰਚਾਰਜ, ਉਹਦੇ ਵੱਲੋਂ ਕੀਤੀਆਂ ਜਾ ਰਹੀਆਂ ਜਿਹੜੀਆਂ ਵਧੀਕੀਆਂ ਸੀਗੀਆਂ ਉਹਨਾਂ ਦਾ ਖਾਸ ਯੋਗਦਾਨ ਹੈ ਜੀ। ਇਸ ਹਲਕੇ ਦੇ ਵਿੱਚ ਜੇ ਤੁਸੀਂ ਕਿਸੇ ਨਾਲ ਵੀ ਜਾ ਕੇ ਗੱਲ ਕਰੋ ਤਾਂ ਇਹਦੀਆਂ ਮੰਟਾ ਦੀਆਂ ਵਧੀਕੀਆਂ ਜਿਹੜੀਆਂ ਜੀ ਉਹ ਥਾਂ ਥਾਂ ਦੇ ਉੱਤੇ ਸੁਣਨ ਨੂੰ ਮਿਲਦੀਆਂ ਨੇ। ਇਹ ਕਿਹਾ ਜਾ ਰਿਹਾ ਜੀ ਕਿ ਜਦੋਂ ਇਹਨੂੰ ਉੱਥੇ ਲਾ ਦਿੱਤਾ ਗਿਆ ਉਸ ਤੋਂ ਬਾਅਦ ਘੁਬਾਇਆ ਪਰਿਵਾਰ ਜਿਹੜਾ ਸੀਗਾ ਜੀ ਉਹਦਾ ਪੱਤਾ ਸਾਫ਼ ਕਰਨਾ ਸ਼ੁਰੂ ਕਰ ਦਿੱਤਾ ਗਿਆ। ਉਹਦੀ ਕੋਈ ਗੱਲ ਜਿਹੜੀ ਜੀ ਕਿਸੇ ਜਗ੍ਹਾ ਦੇ ਉੱਤੇ ਵੀ ਨਾ ਮੰਨਣ ਦੀਆਂ ਹਦਾਇਤਾਂ ਅਫਸਰਾਂ ਨੂੰ ਜਾਰੀ ਹੋ ਗਈਆਂ। ਜਿਹੜਾ ਕੰਮ ਹੁੰਦਾ ਸੀਗਾ ਉਹ ਮੰਟਾ ਦੇ ਥਰੂ ਹੁੰਦਾ ਸੀਗਾ। ਘੁਬਾਇਆ ਪਰਿਵਾਰ ਜਿਹੜਾ ਜੀ ਉਹ ਦੜਵੱਟ ਜ਼ਮਾਨਾ ਕੱਟ ਵਾਂਗੂ ਜਿਹੜਾ ਜੀ ਉਹ ਚੁੱਪ ਕਰਕੇ ਇਹ ਸਹਿੰਦਾ ਰਿਹਾ। ਤੇ ਹੁਣ ਜਦੋਂ ਚੋਣਾਂ ਜਿਹੜੀਆਂ ਸੀਗੀਆਂ ਉਹ ਨੇੜੇ ਆਈਆਂ ਤੇ ਫਿਰ ਉਹਨਾਂ ਨੇ ਇਹ ਸਾਰਾ ਕੁਝ ਜਿਹੜਾ ਸੀਗਾ ਜੀ ਉਹ ਆਪਣਾ ਗੁੱਬਗਲਾਟ ਬਾਹਰ ਕੱਢ ਦਿੱਤਾ। ਇਹ ਕਿਹਾ ਜਾ ਰਿਹਾ ਕਿ ਜਿਹੜੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਹੋਰੀ ਨੇ ਉਹਨਾਂ ਨੇ ਵੀ ਘੁਬਾਏ ਨੂੰ ਫੋਨ ਕੀਤਾ ਜੀ ਕਿ ਆਪਣੇ ਮੁੰਡੇ ਨੂੰ ਸਮਝਾਓ। ਤਾਂ ਅੱਗੋਂ ਮੋੜਵਾਂ ਜਵਾਬ ਉਹਨਾਂ ਨੇ ਇਹ ਦਿੱਤਾ ਜੀ ਵੀ ਤੁਸੀਂ ਆਪਣੇ ਵਾਲੇ ਨੂੰ ਨਹੀਂ ਸਮਝਾਇਆ, ਹੁਣ ਮੇਰੇ ਵਾਲਾ ਆਖੇ ਨਹੀਂ ਲੱਗਦਾ ਜੀ। ਜੀ ਜੀ ਬਿਲਕੁਲ ਜੀ, ਇਹ ਤਾਂ ਇੱਦਾਂ ਹੀ ਆ ਜੀ, ਇੱਕ ਦੂਜੇ ਦੇ ਨਾਲ ਦਰਦ ਫਰੋਲਦੇ ਆ ਪਿਓ ਹੋਣ ਦੇ। ਅਗਲੀ ਜਿਹੜੀ ਆਪਾਂ ਗੱਲ ਕਰੀਏ ਵੀ RBI ਨੂੰ ਕਿਤੇ ਵੱਧ ਨੁਕਸਾਨ ਹੋਣ ਦਾ ਜਿਹੜਾ ਅਨੁਮਾਨ ਆ ਨੋਟਬੰਦੀ ਦੇ ਕਰਕੇ। ਐਕਚੁਅਲੀ ਜੀ ਇਹਦੇ ਸੰਬੰਧੀ ਤਾਂ ਤੁਸੀਂ ਇਹ ਕਹਿ ਲਓ ਕਿ ਕਈ ਕੁਝ ਜਿਹੜਾ ਜੀ ਉਹ ਸਾਹਮਣੇ ਆਈ ਜਾਂਦਾ। ਅਜੇ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਵੀ ਜਿਹੜਾ ਜੀ ਆਉਣਾ। ਜਿਹੜੀਆਂ ਫਾਈਨੈਂਸ਼ਲੀ ਸੇਵਾਵਾਂ ਦੇਣ ਵਾਲੀ ਜਾਪਾਨੀ ਕੰਪਨੀ ਹੈ ਜੀ ਨੋਮੁਰਾ, ਉਹਨੇ ਆਪਣੀ ਇੱਕ ਖੋਜ ਰਿਪੋਰਟ ਦੇ ਵਿੱਚ ਇਹ ਦਾਅਵਾ ਕੀਤਾ ਕਿ ਅਗਲੇ ਸਾਲ ਦੀ ਪਹਿਲੀ ਤਿਮਾਹੀ ਦੇ ਵਿੱਚ ਪੈਸੇ ਦੀ ਘਾਟ ਨੂੰ ਚਲਦਿਆਂ ਵੇਖ ਕੇ ਜੀ ਭਾਰਤੀ ਜਿਹੜਾ ਆਰਥਿਕ ਵਿਕਾਸ ਹੈ ਉਹਨੂੰ ਭਾਰਤੀ ਰਿਜ਼ਰਵ ਬੈਂਕ ਦੇ ਅਨੁਮਾਨਾਂ ਦੇ ਨਾਲੋਂ ਕਿਤੇ ਵੱਧ ਨੁਕਸਾਨ ਹੋਊਗਾ। ਕੰਪਨੀ ਇਹ ਕਹਿੰਦੀ ਆ ਕਿ RBI ਦੇ ਨਾਲ ਇਸ ਗੱਲੋਂ ਉਹ ਸਹਿਮਤ ਆ ਕਿ ਨੋਟਬੰਦੀ ਦਾ ਅਸਰ ਜਿਹੜਾ ਜੀ ਉਹ ਅਸਥਾਈ ਆ। ਪਰ ਉਹਨਾਂ ਨੇ ਨਾਲ ਦੀ ਨਾਲ ਇਹ ਵੀ ਇਸ਼ਾਰਾ ਕੀਤਾ ਹੈ ਕਿ ਸਾਲ 17 ਦੀ ਪਹਿਲੀ ਤਿਮਾਹੀ ਦੇ ਵਿੱਚ ਪੈਸੇ ਦੀ ਘਾਟ ਬਣੀ ਰਹੂਗੀ ਤੇ ਵਿਕਾਸ ਦੀ ਰਫ਼ਤਾਰ ਦੇ ਵਿੱਚ ਤੇਜ਼ੀ ਦੇ ਨਾਲ ਨਿਘਾਰ ਆਊਗਾ। ਇਹ ਕਿਹਾ ਗਿਆ ਜੀ ਕਿ ਖਪਤਕਾਰ ਜਿਹੜਾ ਸੂਚਕਾਂਕ ਆ ਉਹਦੇ ਅੰਕੜਿਆਂ ਤੋਂ ਸਾਫ਼ ਆ ਕਿ ਨੋਟਬੰਦੀ ਕਰਕੇ ਮਹਿੰਗਾਈ ਦੇ ਵਿੱਚ 25 ਤੋਂ 30 ਆਧਾਰ ਜਿਹੜੇ ਨੁਕਤਿਆਂ ਦੀ ਗਿਰਾਵਟ ਆਈ ਹੈ। RBI ਦੇ ਅਨੁਮਾਨ ਹੈ ਜੀ ਕਿ 10 ਤੋਂ 15 ਆਧਾਰ ਨੁਕਤਿਆਂ ਤੋਂ ਥੋੜਾ ਵੱਧ ਹੈ। ਨੋਮੁਰਾ ਜਿਹੜੀ ਹੈ ਜੀ ਉਹਨੇ ਇਹ ਕਿਹਾ ਕਿ RBI ਦੇ ਵੱਲੋਂ ਫਰਵਰੀ ਦੇ ਵਿੱਚ ਰੈਪੋ ਦਰਾਂ ਦੇ ਵਿੱਚ 25 ਆਧਾਰ ਨੁਕਤਿਆਂ ਦੇ ਉੱਤੇ 6% ਤੱਕ ਦੀ ਕਟੌਤੀ ਕੀਤੀ ਜਾਊਗੀ ਤੇ ਉਸ ਪਿੱਛੋਂ ਦਰਾਂ ਦੇ ਨਾਲ ਉਦੋਂ ਤੱਕ ਕੋਈ ਛੇੜਛਾੜ ਨਹੀਂ ਕੀਤੀ ਜਾਊਗੀ ਜਦੋਂ ਤੱਕ ਨੋਟਬੰਦੀ ਦਾ ਅਸਰ ਜਿਹੜਾ ਜੀ ਉਹ ਨਹੀਂ ਘਟਦਾ। RBI ਨੇ ਨੋਟਬੰਦੀ ਤੋਂ ਬਾਅਦ 7 ਦਸੰਬਰ ਨੂੰ ਕੀਤੀ ਆਪਣੀ ਜਿਹੜੀ ਪਹਿਲੀ ਨੀਤੀ ਸਮੀਖਿਆ ਦੇ ਵਿੱਚ ਵਿਆਜ ਦਰਾਂ ਦੇ ਵਿੱਚ ਕਟੌਤੀ ਦੀ ਮੰਗ ਨੂੰ ਪਾਸੇ ਕਰਦਿਆਂ ਨੂੰ ਜਿਉਂ ਦੀ ਤਿਉਂ ਰੱਖਿਆ ਸੀਗਾ। ਰਿਜ਼ਰਵ ਬੈਂਕ ਨੇ ਆਰਥਿਕ ਵਿਕਾਸ ਦੇ ਵਾਧੇ ਨੂੰ 0.5% ਘਟਾਉਂਦਿਆਂ 7.1 ਕਰ ਦਿੱਤਾ ਸੀਗਾ ਔਰ RBI ਦੀ ਜਿਹੜੀ ਨੀਤੀ ਦੇ ਬਾਰੇ ਅਗਲੀ ਮੀਟਿੰਗ ਜਿਹੜੀ ਆ ਉਹ 8 ਫਰਵਰੀ ਨੂੰ ਜਿਹੜੀ ਆ ਜੀ ਉਹ ਹੋਣੀ ਆ। ਜਿੰਨੇ ਮਾਹਰ ਨੇ ਜੀ ਉਹਨਾਂ ਦੇ ਵੱਲੋਂ ਇਹ ਜਿਹੜੀ ਹੈ ਜੀ ਗੱਲ ਬੜੀ ਜ਼ੋਰ ਦੇ ਕੇ ਕਹੀ ਜਾ ਰਹੀ ਹੈ ਕਿ ਬਹੁਤ ਵੱਡਾ ਨੁਕਸਾਨ ਜਿਹੜਾ ਜੀ ਉਹ ਅਰਥਚਾਰੇ ਦਾ ਹੋਣਾ। ਪਰ ਸਵਾਲ ਇਹ ਆ ਕਿ ਜਿਹੜੇ ਪ੍ਰਧਾਨ ਮੰਤਰੀ ਨੇ ਜੀ ਉਹ ਜਿਹੜੇ ਅਰਥ ਸ਼ਾਸਤਰੀ ਲੋਕ ਨੇ ਆਪਣੇ ਡਾਕਟਰ ਮਨਮੋਹਨ ਸਿੰਘ ਹੋਰਾਂ ਵਰਗੇ ਉਹ ਉਂਗਲ ਉਹਨਾਂ ਦੇ ਉੱਤੇ ਹੀ ਉਠਾਈ ਜਾਂਦੇ ਆ ਜੀ ਕਿ ਉਹਨਾਂ ਨੇ ਚੰਗਾ ਕੰਮ ਨਹੀਂ ਕੀਤਾ ਜਿਹਦੇ ਕਰਕੇ ਮੁਲਕ ਦੇ ਵਿੱਚ ਜਿਹੜੀ ਸੀ ਜੀ ਉਹ ਅਨਪੜ੍ਹ ਲੋਕਾਂ ਦੀ ਗਿਣਤੀ ਵਧੀ ਤੇ ਬਹੁਤੇ ਥਾਵਾਂ ਦੇ ਉੱਤੇ ਸਹੂਲਤਾਂ ਜਿਹੜੀਆਂ ਜੀ ਉਹ ਪਹੁੰਚ ਨਹੀਂ ਸਕੀਆਂ। ਹੁਣ ਆਹ ਸਹੂਲਤਾਂ ਪਹੁੰਚਾਉਣ ਦੇ ਕਿਹੜੇ ਤਰੀਕੇ ਨੇ ਜੀ ਜਿਹੜੇ ਪ੍ਰਧਾਨ ਮੰਤਰੀ ਅਪਣਾ ਰਹੇ ਨੇ ਇਹ ਆਮ ਬੰਦੇ ਦੀ ਤਾਂ ਸਮਝ ਤੋਂ ਬਾਹਰ ਹੈ ਜੀ। ਜੀ 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 ਬਿਲਕੁਲ ਬਿਲਕੁਲ। ਅਤੇ ਜੇ ਆਪਾਂ ਅਗਲੀ ਗੱਲ ਕਰੀਏ ਬਾਦਲਾਂ ਨੇ ਰਿਓੜੀਆਂ ਵਾਂਗ ਕਹਿੰਦੇ ਜੀ ਵੰਡੀਆਂ ਚੇਅਰਮੈਨੀਆਂ। ਦੇਖੋ ਜਿਹੜੇ ਐਕਚੁਅਲੀ ਜੀ
ਜਿਵੇਂ ਮੈਂ ਚੋਣ ਜ਼ਾਬਤੇ ਦੀ ਗੱਲ ਕੀਤੀ ਹੈ ਜੀ, ਜੋ ਕੁਝ ਹੋ ਰਿਹਾ ਇਸ ਵੇਲੇ ਉਹ ਸਾਰਾ ਚੋਣ ਜ਼ਾਬਤੇ ਨੂੰ ਮੁੱਖ ਰੱਖ ਕੇ ਹੀ ਜਿਹੜਾ ਜੀ ਉਹ ਹੋ ਰਿਹਾ। ਏਦਾਂ ਘੂਕਦੀਆਂ ਫਿਰਦੀਆਂ ਨੇ ਗੱਡੀਆਂ ਜੀ ਜਿੱਦਾਂ ਪੰਜਾਬ ਦੇ ਵਿੱਚ ਨੇਤਾਵਾਂ ਦਾ ਹੜ੍ਹ ਆ ਗਿਆ ਹੋਵੇ, ਕਿਉਂਕਿ ਕੋਈ ਕਿਸੇ ਜਗ੍ਹਾ ਦੇ ਉੱਤੇ ਫੀਤਾ ਕੱਟਦਾ ਫਿਰਦਾ, ਕੋਈ ਕਿਸੇ ਜਗ੍ਹਾ ਦੇ ਉੱਤੇ ਫੀਤਾ ਕੱਟਦਾ ਫਿਰਦਾ। ਹੈਰਾਨੀ ਵਾਲੀ ਗੱਲ ਹੈ ਕਿ ਫੋਟੋਆਂ ਲੱਗ ਰਹੀਆਂ ਨੇ ਕਿ ਮੁਰਦਾ ਘਰ ਦਾ ਉਦਘਾਟਨ ਜਿਹੜਾ ਜੀ ਉਹ ਕੈਬਨਿਟ ਮੰਤਰੀ ਕਰ ਰਹੇ ਨੇ। ਨਾਲ ਇਹ ਕਹਿ ਰਿਹਾ ਜੀ ਕਿ ਇਹ ਜਿਹੜਾ ਜੀ ਸ਼ਹਿਰ ਵਾਸੀਆਂ ਨੂੰ ਬੜੀ ਵਧਾਈ ਹੈ ਕਿ ਉਹਨਾਂ ਨੇ ਇੰਨਾ ਆਧੁਨਿਕ ਤਰੀਕੇ ਦਾ ਬਣਿਆ ਹੋਇਆ ਮੁਰਦਾ ਘਾਟ ਜਿਹੜਾ ਜੀ ਉਹ ਉਹਨਾਂ ਨੂੰ ਮਿਲ ਗਿਆ। ਤੇ ਇਹ ਵਧਾਈ ਵਾਲੀ ਕਿਹੜੀ ਗੱਲ ਹੈ ਜੀ, ਇਹ ਨਹੀਂ ਸਮਝ ਆਈ ਕਿਸੇ ਜਗ੍ਹਾ ਤੋਂ ਕਿ ਮੁਰਦਾ ਘਰ ਦੀ ਵਧਾਈ ਜਿਹੜੀ ਉਹ ਕਿਵੇਂ। ਪਰ ਕਿਉਂਕਿ ਫੀਤਾ ਕੱਟਣਾ, ਇਸ ਕਰਕੇ ਫੀਤੇ ਜਿਹੜੇ ਨੇ ਉਹ ਤੇਜ਼ੀ ਦੇ ਨਾਲ ਕੱਟੇ ਜਾ ਰਹੇ ਨੇ। ਕੁਝ ਖਬਰਾਂ ਦੇ ਮੁਤਾਬਕ ਕੱਲ ਜਿਹੜੀਆਂ ਦੀ ਹਦਾਇਤਾਂ ਮੁਕੰਮਲ ਜਾਰੀ ਹੋ ਗਈਆਂ ਨੇ ਵੀ ਲਓ ਕੰਮ ਹੋ ਗਿਆ, ਅੱਜ ਦਾ ਦਿਨ ਹੈ, ਜਿੰਨਾ ਕੁ ਭੱਜ ਨੱਠ ਕਰ ਸਕਦੇ ਹੋ ਉਹ ਭੱਜ ਲਓ। ਅੱਜ ਦਾ ਦਿਨ ਹੋਰ ਜਿਹੜਾ ਜੀ ਇਹ ਭੱਜਣਗੇ ਜਿੰਨੇ ਕੁ ਰਹਿੰਦੇ ਫੀਤੇ ਆ ਜੀ। ਕਿਸੇ ਜਗ੍ਹਾ ਦੇ ਉੱਤੇ ਜਿਹੜਾ ਫਲਾਈਓਵਰ ਹੈ ਉਹਦੀ ਰੇਲਿੰਗ ਨਹੀਂ ਬਣੀ, ਉਹਦਾ ਫੀਤਾ ਕੱਟ ਦਿੱਤਾ। ਇੱਥੇ 417 ਕਰੋੜ ਰੁਪਏ ਲਾ ਕੇ ਨਸ਼ਾ ਛੁਡਾਊ ਸੈਂਟਰ ਬਣਾਇਆ ਗਿਆ ਜੀ, ਉਹਦੇ ਅੰਦਰ ਅਜੇ ਕੋਈ ਇਕਵਿਪਮੈਂਟ ਨਹੀਂ ਹੈ ਜੀ, ਬੈੱਡ ਤੱਕ ਨਹੀਂ ਰੱਖੇ, ਉਹਦਾ ਵੀ ਫੀਤਾ ਕੱਟ ਗਏ ਜੀ। ਜਿਹੜੀ ਭੂਮੀ ਪੂਜਨ ਕੀਤਾ ਗਿਆ ਇੱਥੇ ਆਪਣੇ ਰੋਪੜ ਨੂੰ ਜਿਹੜੀ ਜਾਣੀ ਹੈ ਜੀ ਫਗਵਾੜੇ ਤੋਂ ਸੜਕ, ਉਹਦੀ ਅਜੇ ਜ਼ਮੀਨ ਅਕਵਾਇਰ ਨਹੀਂ ਹੋਈ, ਉਹਦਾ ਉਦਘਾਟਨ ਵੀ ਹੋ ਗਿਆ ਜੀ। ਤਾਂ ਹੁਣ ਜਿਹੜੇ ਇਹ ਚੇਅਰਮੈਨ ਨੇ ਜੀ ਉਹ ਵੀ ਨਿਯੁਕਤੀਆਂ ਜਿਹੜੀਆਂ ਜੀ ਉਹ ਕੀਤੀਆਂ ਗਈਆਂ ਧੜਾ ਧੜ ਮੁੱਖ ਮੰਤਰੀ ਹੋਰਾਂ ਦੇ ਵੱਲੋਂ। ਵੱਖ-ਵੱਖ ਕਮਿਸ਼ਨ ਬੋਰਡਾਂ ਦੇ ਕਾਰਪੋਰੇਸ਼ਨਾਂ ਦੇ ਚੇਅਰਮੈਨ ਜਿਹੜੇ ਆ ਜੀ, 4 ਸੀਨੀਅਰ ਵਾਈਸ ਚੇਅਰਮੈਨ, 9 ਵਾਈਸ ਚੇਅਰਮੈਨ, 5 ਡਾਇਰੈਕਟਰ, 20 ਮੈਂਬਰ ਸਾਰੇ ਜਿਹੜੇ ਜੀ ਉਹ ਥੋਪ ਦਿੱਤੇ ਗਏ ਤਾਂ ਕਿ ਜਿਹੜਾ ਜੀ ਇਹਨਾਂ ਲੋਕਾਂ ਨੂੰ ਐਡਜਸਟ ਕੀਤਾ ਜਾ ਸਕੇ। ਹੁਣ 5 ਸਾਲ ਚਲੋ ਤੁਸੀਂ ਪਹਿਲੇ 5 ਸਾਲ ਛੱਡ ਦਿਓ, ਆਹ ਜਿਹੜੇ 5 ਸਾਲ ਸੀਗੇ ਇਹ ਕਾਰਪੋਰੇਸ਼ਨਾਂ ਦੇ ਚੇਅਰਮੈਨ, ਵਾਈਸ ਚੇਅਰਮੈਨ ਜਿੰਨੀਆਂ ਨਿਯੁਕਤੀਆਂ ਸੀਗੀਆਂ ਜੀ ਉਹਨਾਂ ਨੂੰ ਟਾਲਦੇ ਰਹੇ ਮੁੱਖ ਮੰਤਰੀ ਜਿਹੜੇ ਸੀਗੇ ਜੀ ਵੀ ਟਲ ਜਾਣ। ਹੁਣ ਜਾਂਦੇ ਜਾਂਦੇ ਜਿਹੜਾ ਜੀ ਆਪਣਿਆਂ ਨੂੰ ਰਿਓੜੀਆਂ ਜਿਹੜੀਆਂ ਜੀ ਉਹ ਵੰਡੀਆਂ ਜਾ ਰਹੀਆਂ ਨੇ ਕਿ ਚਲੋ ਜਿੰਨੇ ਦਿਨ ਹੈਗੇ ਆ ਉਹਨੇ ਦਿਨ ਲਾਲ ਬੱਤੀਆਂ ਲਾ ਕੇ ਤੁਸੀਂ ਵੀ ਜਿਹੜਾ ਜੀ ਭਜਾ ਲਓ ਤੇ ਹੂਟਰ ਮਾਰ ਲਓ ਪੰਜਾਬ ਦੀਆਂ ਸੜਕਾਂ ਤੇ। ਜੀ 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 ਜੇ ਆਪਾਂ ਅਗਲੀ ਗੱਲ ਕਰੀਏ ਪੰਨੂ ਜੀ ਵੀ ਸੁਖਬੀਰ ਬਾਦਲ ਲੰਬੀ ਦੇ ਵਿੱਚ ਗਾਇਕੀ ਦਾ ਆਨੰਦ ਮਾਣ ਕੇ ਆ ਗਏ ਤੇ ਕਹਿੰਦੇ ਭੁੱਲ ਗਏ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ। ਦੇਖੋ ਜੀ ਉਹ ਤਾਂ ਜਿਹੜੀਆਂ ਮੈਂ ਕੱਲ ਵੀ ਕਿਸੇ ਨਾਲ ਗੱਲ ਕਰ ਰਿਹਾ ਸੀਗਾ ਜੀ, ਇੱਕ ਟ੍ਰੈਡੀਸ਼ਨ ਸੀਗਾ ਜੀ ਇੱਥੇ ਜਿਹੜਾ ਸਾਹਿਬਜ਼ਾਦਿਆਂ ਦੀ ਜਿਹੜੀ ਸ਼ਹੀਦੀ ਹੋਈ ਆ, ਜਿਹੜੀ ਪਵਿੱਤਰ ਜਗ੍ਹਾ ਹੈ ਇਹ ਫਤਿਹਗੜ੍ਹ ਸਾਹਿਬ, ਉੱਥੇ ਜਿਹੜਾ ਚੱਲਦਾ ਸੀਗਾ ਉਹ ਤਾਂ ਭੁੱਲ ਭੁਲਾ ਗਏ ਜੀ ਸਾਰਾ ਕੁਝ। ਲੀਡਰ ਉੱਥੇ ਜਾਂਦੇ ਨੇ ਪਰ ਇੱਕ ਦੂਜੇ ਦੇ ਉੱਤੇ ਜਿਹੜੀ ਜੀ ਉਹ ਬਿਆਨਬਾਜ਼ੀ ਕਰਨ ਦੇ ਵਾਸਤੇ ਮੇਰਾ ਖਿਆਲ ਨਹੀਂ ਜੀ ਕਿ ਕੁਝ ਐਕਸਪੈਕਟ ਜਿਹੜਾ ਜੀ ਇਹਨਾਂ ਤੋਂ ਚੰਗਾ ਕੀਤਾ ਜਾ ਸਕਦਾ ਕਿ ਇਹਨਾਂ ਨੂੰ ਆਹ ਗੱਲਾਂ ਜਿਹੜੀਆਂ ਜੀ ਉਹ ਯਾਦ ਹੋਣਗੀਆਂ ਜਦੋਂ ਸਿਰਫ ਮੁੱਖ ਜਿਹੜੀ ਚੀਜ਼ ਆ ਇੱਕੋ ਹੀ ਰੱਖ ਲਈ ਹੋਵੇ ਕਿ ਕਿੰਨਾ ਮੇਰੇ ਕੋਲੇ ਆ ਜੀ, ਉੱਥੇ ਕਿਹੜੀਆਂ ਸ਼ਹੀਦੀਆਂ, ਕਿਹੜੇ ਸ਼ਹੀਦ ਜੀ, ਕੌਣ ਯਾਦ ਕਰਦਾ ਉਹਨਾਂ ਨੂੰ। ਜੀ ਜੀ ਤੇ ਇਸ ਤੋਂ ਸੀਗੀਆਂ ਸਾਡੀਆਂ ਅੱਜ ਦੀਆਂ ਕੁਝ ਖਬਰਾਂ ਜਿਨ੍ਹਾਂ ਬਾਰੇ ਸਾਨੂੰ ਜਾਣਕਾਰੀ ਦੇ ਰਹੇ ਸੀਗੇ ਬਲਤੇਜ ਪੰਨੂ ਜੀ। ਤੇ ਪੰਨੂ ਜੀ ਜਾਣ ਤੋਂ ਪਹਿਲਾਂ ਅੱਜਨਾਮਾ ਕਿ ਤਾਜ਼ੀ ਦਿੱਲੀ ਦੇ ਵੱਲੋਂ ਹੈ ਖਬਰ ਆਈ, ਗੱਦੀ ਛੱਡ ਗਿਆ ਜੰਗ ਨਜੀਬ ਮੀਆਂ ਜੀ। ਤਾਜ਼ੀ ਦਿੱਲੀ ਦੇ ਵੱਲੋਂ ਹੈ ਖਬਰ ਆਈ, ਗੱਦੀ ਛੱਡ ਗਿਆ ਜੰਗ ਨਜੀਬ ਮੀਆਂ, ਕੇਜਰੀਵਾਲ ਦੇ ਨਾਲ ਰਿਹਾ ਨਿਤ ਪੇਚਾ, ਹਰ ਥਾਂ ਬਣੇ ਉਹ ਰਹੇ ਰਕੀਬ ਮੀਆਂ, ਕਾਂਗਰਸ ਨਾਲ ਸੀ ਉਸ ਦਾ ਨੇੜ ਹੁੰਦਾ, ਆਇਆ ਮੋਦੀ ਦੇ ਫੇਰ ਕਰੀਬ ਮੀਆਂ, ਖਿਦਮਤਕਾਰ ਸੀ ਕੇਂਦਰੀ ਹਾਕਮਾਂ ਦਾ, ਕਰਦਾ ਕੰਮ ਸੀ ਰਿਹਾ ਅਜੀਬ ਮੀਆਂ ਜੀ। ਜਾਂ ਉਹ ਆ ਗਿਆ ਤੰਗ ਸੀ ਭਾਜਪਾ ਤੋਂ, ਗੁੱਸੇ ਵਿੱਚ ਗਿਆ ਗੱਦੀ ਨੂੰ ਛੋੜ ਮੀਆਂ, ਜਾਂ ਉਹ ਆ ਗਿਆ ਤੰਗ ਸੀ ਭਾਜਪਾ ਤੋਂ, ਗੁੱਸੇ ਵਿੱਚ ਗਿਆ ਗੱਦੀ ਨੂੰ ਛੋੜ ਮੀਆਂ, ਨਵਾਂ ਸੇਵਕ ਜਾਂ ਲੱਭ ਲਿਆ ਭਾਜਪਾ ਨੇ, ਨਹੀਂ ਸੀ ਰਹੀ ਨਜੀਬ ਦੀ ਲੋੜ ਮੀਆਂ। ਜੀ 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 ਬਹੁਤ ਬਹੁਤ ਧੰਨਵਾਦ ਪੰਨੂ ਜੀ, ਤੁਸੀਂ ਸਾਡੇ ਨਾਲ ਜੁੜੇ ਇਹਨਾਂ ਖਬਰਾਂ ਬਾਰੇ ਸਾਨੂੰ ਵਿਸਤਾਰ ਜਾਣਕਾਰੀਆਂ ਦਿੱਤੀਆਂ। ਅਗਲੇ ਬੁਲੇਟਿਨ ਤੱਕ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ, ਬਹੁਤ ਮਿਹਰਬਾਨੀ, ਸਤਿ ਸ੍ਰੀ ਅਕਾਲ। ਮਿਹਰਬਾਨੀ ਜੀ, ਧੰਨਵਾਦ ਜੀ, ਸਤਿ ਸ੍ਰੀ ਅਕਾਲ। ਤੇ ਸਰੋਤਿਓ ਇੱਥੇ ਹੀ ਸਾਡਾ ਅੱਜ ਦਾ ਇਹ ਪ੍ਰੋਗਰਾਮ ਖਬਰ ਤੇ ਨਜ਼ਰ ਉਹ ਵੀ ਹੁਣ ਸਮਾਪਤ ਹੁੰਦਾ ਹੈ। ਹੁਣ ਮੈਨੂੰ ਰਾਜਕਰਨਵੀਰ ਸਿੰਘ ਨੂੰ ਵੀ ਇਜਾਜ਼ਤ ਦਿਓ। ਮੇਰੇ ਵੱਲੋਂ ਵੀ ਆਪ ਸਭ ਨੂੰ ਬਹੁਤ ਪਿਆਰ ਸਤਿਕਾਰ ਸਹਿਤ ਦੋਨੋਂ ਹੱਥ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਜਿਹਨੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ ਤੇ ਸੁਣਦੇ ਰਹੋ ਜੀ ਪੰਜਾਬੀ ਰੇਡੀਓ USA।